ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 6 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-6698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਕੈਨੇਡਾ ਤੋਂ ਏਅਰ ਕੁਆਲਿਟੀ ਕੈਨੇਡਾ ਦੇ ਵਿੱਚ 150 ਦੇ ਕਰੀਬ ਅੱਗਾਂ ਲੱਗੀਆਂ ਆ ਤੇ ਜੋ ਧੂੰਆਂ ਆ ਉਹ ਹੁਣ ਅਮਰੀਕਾ ਵੱਲ ਆਉਣਾ ਸ਼ੁਰੂ ਹੋ ਗਿਆ ਆ। ਏਅਰ ਕੁਆਲਿਟੀ ਲੈਵਲ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਬੈਡ ਇਸ ਵੇਲੇ ਚੱਲ ਰਹੇ ਹੈਗੇ ਆ। ਕੈਨੇਡੀਅਨ ਵਾਈਲਡ ਫਾਇਰਸ ਦੀ ਗੱਲ ਕਰਦੇ ਜਾਈਏ, 150 ਤੋਂ ਵੱਧ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ ਤੇ ਅੱਜ ਨਿਊਯਾਰਕ ਏਰੀਏ ਦੇ ਕਾਫੀ ਜੋ ਨਿਊਯਾਰਕ ਸਟੇਟ ਦਾ ਕਾਫੀ ਏਰੀਆ ਆ, ਉੱਥੇ ਏਅਰ ਕੁਆਲਿਟੀ ਬਹੁਤ ਬੈਡ ਆ ਕਿਉਂਕਿ ਸਾਰਾ ਧੂੰਆਂ ਨਿਊਯਾਰਕ ਵੱਲ ਨੂੰ ਆ ਰਿਹਾ ਹੈ। ਅਕੋਰਡਿੰਗ ਟੂ IQ ਏਅਰ, ਇੱਕ ਸਵਿਸ ਏਅਰ ਮੋਨੀਟਰਿੰਗ ਕੰਪਨੀ ਹੈਗੀ ਆ, ਉਹਨਾਂ ਨੇ ਜੋ ਇਹ ਮੋਨੀਟਰ ਕੀਤਾ ਤੇ ਉਹਦੇ ਵਿੱਚ ਇਹ ਦੱਸਿਆ ਹੈਗਾ। ਕਹਿੰਦੇ ਭਈ ਮਿਨੇਸੋਟਾ, ਮਿਸ਼ੀਗਨ ਦਾ ਕੁਛ ਏਰੀਆ ਤੇ ਵਿਸਕੌਨਸਨ ਦੀਆਂ 60 ਕਾਉਂਟੀਜ਼ ਦੇ ਕਰੀਬ ਇਸ ਧੂਏ ਦੇ ਨਾਲ ਘਿਰੀਆਂ ਹੋਈਆਂ। ਜੀ ਬਿਲਕੁਲ। ਫਾਇਰ ਸੀਜ਼ਨ ਕੈਨੇਡਾ ਦੇ ਵਿੱਚ ਬਹੁਤ ਭਿਅੰਕਰ ਰੂਪ ਦੇ ਵਿੱਚ ਫੈਲਿਆ ਹੋਇਆ ਆ। ਵਾਈਲਡ ਫਾਇਰ ਲਗਾਤਾਰ ਵੱਧ ਰਹੀਆਂ ਨੇ ਤੇ ਸੈਂਕੜੇ ਵਾਈਲਡ ਫਾਇਰ ਦੇ ਕਰਕੇ ਜਿਹੜਾ ਧੂਆ ਆ ਉਹ ਅਮਰੀਕਾ ਵੱਲ ਨੂੰ ਆ ਰਿਹਾ ਆ। ਨਿਊਯਾਰਕ ਉੱਦਾਂ ਦੇਖਿਆ ਜਾਵੇ ਤਾਂ 7ਵੀਂ ਸਭ ਤੋਂ ਮਾੜੀ ਸ਼ਹਿਰ ਹੈਗਾ ਆ ਏਅਰ ਕੁਆਲਿਟੀ ਵਰਲਡ ਵਾਈਡ ਉਸ ਦੇ ਹਿਸਾਬ ਦੇ ਨਾਲ, ਤੇ ਉੱਤੋਂ ਜਿਹੜੀ ਹੋਰ ਸਮੋਕ ਆ ਰਹੀ ਆ ਉਸ ਨਾਲ ਬਦ ਤੋਂ ਬਦਤਰ ਸਥਿਤੀ ਬਣ ਰਹੀ ਆ। ਬੁੱਧਵਾਰ ਨੂੰ ਕੱਲ ਨੂੰ ਹੋਰ ਵੀ ਜ਼ਿਆਦਾ ਜਿਹੜਾ ਧੂੰਆਂ ਆਉਣ ਦੀਆਂ ਕਿਆਸ ਰਹੀਆਂ ਨੇ, ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਸਕਦੀ, ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਆ ਉਹਨਾਂ ਦੇ ਲਈ ਇਹ ਮੁਸ਼ਕਿਲ ਹੋ ਸਕਦਾ। 414 ਅੱਗਾਂ ਇਸ ਟਾਈਮ ਕੈਨੇਡਾ ਦੇ ਵਿੱਚ ਚੱਲ ਰਹੀਆਂ ਨੇ, ਜਿਨ੍ਹਾਂ ਚੋਂ 239 ਤਾਂ ਅਜਿਹੀਆਂ ਨੇ ਜਿਹੜੀਆਂ ਬਿਲਕੁਲ ਵੀ ਕੰਟਰੋਲ 'ਚ ਨਹੀਂ ਦੱਸੀਆਂ ਜਾ ਰਹੀਆਂ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਨੇ ਦੱਸਿਆ ਆ ਕਿਊਬੈਕ ਇਲਾਕੇ ਦੇ ਵਿੱਚ ਹੁਣ ਤੱਕ 14,000 ਲੋਕਾਂ ਨੂੰ ਇਵੈਕੂਏਟ ਹੋਣ ਦੇ ਲਈ ਮਜਬੂਰ ਹੋਇਆ ਆ। ਇਕੱਲੇ ਇਸੇ ਪ੍ਰੋਵਿੰਸ ਦੇ ਵਿੱਚ 150 ਤੋਂ ਵੱਧ ਅੱਗਾਂ ਚੱਲੀਆਂ ਹੋਈਆਂ ਨੇ। ਸੋ ਕਿਉਂਕਿ ਇਹ ਨਿਊਯਾਰਕ ਵਾਲੇ ਪਾਸੇ ਆ, ਈਸਟਰਨ ਬਾਰਡਰ ਦੇ ਲਾਗੇ ਇਹ ਪ੍ਰੋਵਿੰਸ ਤੇ ਅੱਗਾਂ ਜ਼ਿਆਦੀਆਂ ਨੇ, ਉਹਦੇ ਕਰਕੇ ਉਹਨਾਂ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਜਿਹੜੀ ਸਥਿਤੀ ਆ ਉਹ ਬਦ ਤੋਂ ਬੱਤਰ ਹੋ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਮਾੜੀ ਆ ਰਹੀ ਆ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਤੋਂ, ਜਿੱਥੇ ਇੱਕ ਮਾਰ ਸ਼ੂਟਿੰਗ ਦੇ ਵਿੱਚ 7 ਜਾਣਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਇਹਨਾਂ ਦੇ ਵਿੱਚੋਂ ਜਿਹੜੇ 3 ਜਾਣੇ ਆ ਉਹ ਲਾਈਫ ਥ੍ਰੈਟਨਿੰਗ, ਜਿੱਥੇ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਆ, ਤੇ 4 ਜਿਹੜੇ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਲਈ ਜ਼ੇਰੇ ਇਲਾਜ ਆ। ਇਸ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਦੱਸਿਆ 2 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਦੇ ਵਿੱਚ ਉੱਥੇ ਦੇ ਨਜ਼ਦੀਕੀ ਹਾਈ ਸਕੂਲ ਦੀ ਗ੍ਰੈਜੂਏਸ਼ਨ ਸੈਰੇਮਨੀ ਚੱਲ ਰਹੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਆ। 6 ਜਾਣੇ ਉਹ ਜਿਹੜੇ ਕਹਿ ਲਓ ਵੀ ਗਸ਼ ਖਾ ਕੇ ਵੀ ਜਿਹੜੇ ਉਹ ਡਿੱਗ ਪਏ, ਉਹਨਾਂ ਦੇ ਵੀ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਗ੍ਰੈਜੂਏਸ਼ਨ ਦੇ ਵਿੱਚ ਨਿਆਣੇ ਇਨਵੋਲਵ ਹੁੰਦੇ ਆ ਤੇ ਇਹ ਹੁਣ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਗ੍ਰੈਜੂਏਸ਼ਨ ਡੇ ਦੇ ਉੱਤੇ ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ ਪੈ ਸਕਦਾ ਹੈ। ਸ਼ਾਮ ਨੂੰ ਉੱਥੋਂ ਦੇ ਲੋਕਲ 5:13 ਦੇ ਉੱਤੇ ਇਹ ਗੋਲੀਕਾਂਡ ਵਾਪਰਿਆ। ਉੱਥੇ ਦਾ ਜਿਹੜਾ ਮਨਰੇ ਪਾਰਕ ਦੱਸਿਆ ਜਾਂਦਾ ਆ। ਹਿਊਗ ਹਾਈ ਸਕੂਲ ਦੀ ਗ੍ਰੈਜੂਏਸ਼ਨ ਆ ਉਹ ਉੱਥੇ ਅਲਟਰੀਆ ਥੀਏਟਰ ਆ
ਉੱਥੇ 4 ਵਜੇ ਸ਼ੁਰੂ ਹੋਈ ਸੀ, ਪਾਰਕ ਦੇ ਨਾਲ ਹੀ ਜਿਹੜੀ ਸਕੂਲ ਦੀ ਵੈਬਸਾਈਟ ਆ ਉਹ ਦੱਸਦੀ ਆ। ਹੁਣ ਇਹ ਅਜੇ ਡਿਵੈਲਪਿੰਗ ਸਟੋਰੀ ਹੈ, ਇਸ ਬਾਰੇ ਅਜੇ ਹੋਰ ਜਾਣਕਾਰੀਆਂ ਆਉਣੀਆਂ ਬਾਕੀ ਨੇ। ਯੂਨੀਵਰਸਿਟੀ ਦੇ ਵਿੱਚ ਪਹਿਲਾਂ ਐਕਟਿਵ ਥ੍ਰੈਟ ਕੈਂਪਸ ਦੇ ਉੱਤੇ ਐਲਾਨਿਆ ਗਿਆ ਸੀ, ਬਾਅਦ ਦੇ ਵਿੱਚ ਜਦੋਂ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਥ੍ਰੈਟ ਨੂੰ ਹਟਾ ਦਿੱਤਾ ਗਿਆ ਸੀ। ਸੋ ਸਥਿਤੀ ਮਾੜੀ ਜਿਹੜੀ ਉਹ ਹੋਈ ਆ ਵਰਜੀਨੀਆ ਦੇ ਵਿੱਚ। ਜੀ, ਅਗਲੀ ਖਬਰ ਸਾਊਥ ਵੇ ਸੈਨੋਜ਼ੇ ਏਰੀਏ ਤੋਂ ਆ ਰਹੀ ਆ। ਪਿਛਲੇ ਦਿਨਾਂ 'ਚ ਆਪਾਂ ਕਾਫੀ ਵਾਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ 31 ਸਾਲਾਂ ਦੇ ਕੈਬਨ ਪਾਰਕੋਰਾਨਾ ਨੇ 3 ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਉੱਤੇ ਕਾਰ ਵੀ ਚੜ੍ਹਾਈ ਸੀ, ਚਾਕੂ ਵੀ ਮਾਰੇ ਸੀ, ਤੇ ਹੁਣ ਇਹ ਕਨਫਰਮ ਹੋ ਚੁੱਕਾ 3 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ, 2 ਜਾਣੇ ਕ੍ਰਿਟੀਕਲੀ ਹੈਗੇ ਆ, ਇੱਕ ਹੋਰ ਫੱਟੜ ਹੋਇਆ ਸੀ। ਸੋ ਹੁਣ ਪੁਲਿਸ ਨੇ ਨਾਮ ਵੀ ਰਿਲੀਜ਼ ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚ 71 ਸਾਲਾਂ ਦਾ ਮਿਸਟਰ ਫੈਮ ਤੇ 72 ਸਾਲਾਂ ਦੀ ਉਹਦੀ ਵਾਈਫ ਨਿਓਨ ਫੈਮ ਤੇ ਇੱਕ ਪੰਜਾਬੀ ਨੌਜਵਾਨ 26 ਸਾਲਾਂ ਦਾ ਜੀਵਨਜੋਤ ਸਿੰਘ ਧਾਰੀਵਾਲ ਉਹਦਾ ਨਾਂ ਦੱਸਿਆ ਗਿਆ ਆ। ਉਸਨੇ ਕੈਬਨ ਨੇ ਮਿਲਪੀਟਸ ਦੇ ਵਿੱਚ ਸਮਾਰਟ ਐਂਡ ਫਾਈਨਲ ਸਟੋਰ ਆ, ਉੱਥੇ ਉਹਦੇ ਚਾਕੂ ਮਾਰਿਆ ਸੀ ਤੇ ਉਸ ਦੀ ਜਿਹੜੀ ਮੌਤ ਹੋਈ ਆ। ਸੋ 3 ਜਾਣਿਆਂ ਨੂੰ ਕਨਫਰਮ ਕੀਤਾ ਗਿਆ, ਉਹਨਾਂ ਦੇ ਨਾਂ ਵੀ ਹੁਣ ਕਨਫਰਮ ਕਰ ਦਿੱਤੇ ਗਏ ਆ। ਜੋ ਸਸਪੈਕਟ ਹੈਗਾ ਕੈਬਨ ਪਾਰਕੋਰਾਨਾ, ਉਹਨੂੰ ਬਿਨਾਂ ਬੇਲ ਤੋਂ ਸੈਂਟਾ ਕਲਾਰਾ ਕਾਉਂਟੀ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਪੁਲਿਸ ਨੇ ਇਹ ਕਿਹਾ ਕਿ ਉਹਨੂੰ ਮਲਟੀਪਲ ਕਾਊਂਟਸ ਆਫ ਹੋਮੋਸਾਈਡ, ਅਟੈਂਪਟਡ ਹੋਮੋਸਾਈਡ, ਕਾਰਜੈਕਿੰਗ, ਇਹ ਸਾਰੇ ਕ੍ਰਾਈਮ ਦੇ ਅੰਡਰ ਅਰੈਸਟ ਕੀਤਾ ਜਾਊਗਾ। ਸੌਰੀ, ਉਹਨੂੰ ਅਰੈਸਟ ਕੀਤਾ ਆ, ਇਹਨਾਂ ਸਾਰਿਆਂ 'ਚ ਤੇ ਬੇਲ ਨਹੀਂ ਦਿੱਤੀ ਗਈ ਜੀ। ਚਾਰਜ ਜਿਹੜੇ ਇਸ ਦੇ ਉੱਤੇ ਮਰਡਰ, ਅਟੈਂਪਟਡ ਮਰਡਰ, ਸਸਪੀਸ਼ਨ ਆਫ ਮਰਡਰ ਇਹ ਲੱਗਣਗੇ। 72 ਤੇ 71 ਸਾਲਾਂ ਦੇ ਮੀਆਂ ਬੀਬੀ ਦੱਸੇ ਜਾਂਦੇ ਸੀਗੇ। ਹੈਨ ਪੈਮ ਤੇ ਜਿਹੜੇ ਇੱਕ ਹੋਰ ਜਿਹੜੇ ਪੈਮ ਆ ਉਹਨਾਂ ਦੀਆਂ ਹਿੱਟ ਐਂਡ ਰਨ ਦੇ ਵਿੱਚ ਗੱਡੀ ਥੱਲੇ ਦਰੜ ਕੇ ਮੌਤਾਂ ਹੋਈਆਂ ਸੀਗੀਆਂ ਤੇ ਜੀਵਨਜੋਤ ਸਿੰਘ ਧਾਰੀਵਾਲ, ਜਿਸ ਨੂੰ ਇੱਥੋਂ ਦੀਆਂ ਸਾਰੇ ਹੀ ਲੋਕਲ ਨਿਊਜ਼ ਏਜੰਸੀਜ਼ ਨੇ ਆਇਡੈਂਟੀਫਾਈ ਕਰ ਦਿੱਤਾ ਆ ਤੇ ਪੁਲਿਸ ਨੇ ਵੀ ਸ਼ਾਇਦ ਇਸ ਬਾਰੇ ਜਾਣਕਾਰੀ ਦਿੱਤੀ ਆ। ਉਸ ਦਾ ਕਤਲ ਕੀਤਾ ਗਿਆ ਸੀ ਮਲਪੀਟਸ ਦੇ ਵਿੱਚ। ਬਹੁਤ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀ। ਇਹ ਕਮਲਾ ਸੀ, ਇਸ ਦੇ ਉੱਤੇ ਪ੍ਰਾਇਰ ਫੈਲਨੀਜ਼ ਵੀ ਸੀਗੀਆਂ, ਮੈਂਟਲ ਵਾਲੀ ਜੇਲ੍ਹ ਦੇ ਵਿੱਚ, ਪ੍ਰਿਜ਼ਨ 'ਚ, ਹਸਪਤਾਲ 'ਚ, ਉੱਥੇ ਵੀ ਰਿਹਾ ਸੀ, ਪਰ ਇਵੈਂਚੁਅਲੀ ਇਸ ਨੂੰ ਛੱਡਿਆ ਗਿਆ। ਇਹਦੇ ਗੁਆਂਢੀ ਵੀ ਕਹਿੰਦੇ ਸੀ ਵੀ ਇਹਦਾ ਦਿਮਾਗ ਘੁੰਮਿਆ ਆ ਤੇ ਇਵੈਂਚੁਅਲੀ ਇਸ ਨੇ ਇਹ ਖੌਫਨਾਕ ਮੰਜ਼ਰ ਲੋਕਾਂ ਦੇ ਲਈ ਪੇਸ਼ ਕੀਤਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਆਪਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਫਲਾਈਟਾਂ ਕੈਲੀਫੋਰਨੀਆ ਦੇ ਵਿੱਚ ਮਾਈਗ੍ਰੈਂਟਸ ਦੇ ਨਾਲ ਪਹੁੰਚੀਆਂ ਨੇ। ਫਲੋਰੀਡਾ ਨੇ ਅੱਜ ਇਹ ਕਨਫਰਮ ਕਰ ਦਿੱਤਾ, ਡਿਸੈਂਟਸ ਹੁਣਾਂ ਨੇ, ਉਹਨਾਂ ਦੇ ਅਧਿਕਾਰੀਆਂ ਨੇ, ਵੀ ਇਹ ਜਿਹੜੀਆਂ ਫਲਾਈਟਾਂ ਆ ਇਹਨਾਂ ਮਾਈਗ੍ਰੈਂਟਸ ਨੂੰ ਫਲੋਰੀਡਾ ਨੇ ਹੀ ਘੱਲਿਆ ਆ। ਨਿਊਸਮ ਤੇ ਡਿਸੈਂਟਸ ਦਾ ਜਿਹੜੇ ਸਿੰਘ ਫਸੇ, ਇਹਨਾਂ ਦਾ ਜਿਹੜਾ ਫਿਊਡ ਚੱਲ ਰਿਹਾ ਆ, ਉਸ ਦੇ ਵਿੱਚੋਂ ਹੁਣ ਇਹ ਨਵੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਅਸੀਂ ਗਲੈਡ ਆ ਵੀ ਸਟੇਟ ਆਫ ਫਲੋਰੀਡਾ ਇਸ ਦੋਸ਼ ਨੂੰ ਮੰਨ ਰਿਹਾ ਆ ਵੀ ਮਾਈਗ੍ਰੈਂਟ ਫਲਾਈਟਸ ਉਹਨਾਂ ਨੇ ਹੀ ਘੱਲੀਆਂ ਆ। ਕੱਲ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਗਵਰਨਰ ਤੇ ਨਾਲ ਦੇ ਨਾਲ ਰੌਬ ਬੌਂਟਾ ਜਿਹੜੇ ਅਟਾਰਨੀ ਜਨਰਲ ਆ, ਉਹ ਇਹਨਾਂ ਉੱਤੇ ਕਿਡਨੈਪਿੰਗ ਦੇ ਦੋਸ਼ ਲਾਉਣ ਨੂੰ ਫਿਰਦੇ ਸੀਗੇ। ਸੋ ਹੁਣ ਅੱਗੇ ਦੇਖੋ ਕੀ ਹੁੰਦਾ ਆ। ਫਲੋਰੀਡਾ ਨੇ ਇਸ ਚੀਜ਼ ਨੂੰ ਮੰਨ ਲਿਆ ਵੀ ਭਾਈ ਅਸੀਂ ਆਪ ਹੀ ਮਾਈਗ੍ਰੈਂਟਸ ਨੂੰ ਇੱਥੇ ਘੱਲ ਰਹੇ ਹਾਂ। ਮਾਈਗ੍ਰੈਂਟਸ ਨੂੰ ਸੱਚ ਦੱਸਿਆ ਗਿਆ, ਝੂਠ ਦੱਸਿਆ ਗਿਆ, ਜਾਂ ਕਿਸ ਆਧਾਰ ਦੇ ਉੱਤੇ ਕੈਲੀਫੋਰਨੀਆ 'ਚ ਛੱਡਿਆ ਗਿਆ, ਇਸ ਉੱਤੇ ਹੁਣ ਮੈਨੂੰ ਲੱਗਦਾ ਆ ਉਹ ਮਸਲਾ ਖੜਾ ਹੋਣਾ ਆ। ਤੇ ਇਹਨਾਂ ਦੇ ਜਿਹੜੇ ਫਲੋਰੀਡਾ ਦੇ ਅਧਿਕਾਰੀ, ਉਹਨਾਂ ਨੇ ਕਿਹਾ ਵੀ ਜਿਹੜੀਆਂ ਲੈਫਟ ਲੀਨਿੰਗ ਮੇਅਰਸ ਹੈਗੇ ਨੇ, ਜਿੱਦਾਂ ਅਲਪਾਸੋ, ਟੈਕਸਸ, ਡੈਨਵਰ, ਕੋਲੋਰਾਡੋ ਦੇ ਵਿੱਚ, ਅਸੀਂ ਉੱਥੇ ਹੀ ਰੀਲੋਕੇਟ ਕਰ ਰਹੇ ਹਾਂ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਬਾਰਡਰ ਟੱਪ ਕੇ ਆ ਰਹੇ ਨੇ। ਸੋ ਹੁਣ ਦੇਖੋ ਫਲੋਰੀਡਾ ਕੀ ਹੁੰਦਾ ਆ ਤੇ ਇਹਦੇ ਵਿੱਚ ਕੀ ਹੁੰਦਾ। ਫਲੋਰੀਡਾ ਇਲੀਗਲ ਏਲੀਅਨਸ ਨੂੰ ਹੁਣ ਜਿਹੜੀਆਂ ਸੈਂਚੁਰੀ ਸਿਟੀਜ਼ ਤੇ ਸੈਂਚੁਰੀ ਸਟੇਟਸ ਦੇ ਵਿੱਚ ਘੱਲਣਾ ਸ਼ੁਰੂ ਕਰ ਦਿੱਤਾ ਹੈ। ਕੈਲੀਫੋਰਨੀਆ ਦੀਆਂ 2 ਲੇਕਸ ਮੁੜ ਕੇ ਵਾਪਸ ਆ ਗਈਆਂ ਆ, ਕਿਉਂਕਿ ਇੰਨਾ ਜ਼ਿਆਦਾ ਮੀਂਹ ਪਿਆ, ਇੰਨੀ ਜ਼ਿਆਦਾ ਸਨੋ ਪਿਘਲੀ ਹੈਗੀ ਆ। ਓਵਨਸ ਲੇਕ, ਜਿਹਦੇ ਜੋ ਬਿਲੀਅਨਸ ਆਫ ਡਾਲਰ ਦਾ ਖਰਚਾ ਆਊਗਾ ਜਿਹਨੂੰ ਕੰਟਰੋਲ ਕਰਨ ਦੇ ਲਈ, ਇਹ ਸੋਕੀ ਪਈ ਸੀ 1920 ਤੋਂ, ਤੇ ਇਹ ਹੁਣ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਅਮਰਜ ਹੋ ਗਈ ਆ, ਡੁੱਬ ਗਈ ਹੈਗੀ ਆ। ਇਸੇ ਤਰ੍ਹਾਂ ਸਾਲਟ ਲੇਕ,
ਇੱਕ ਰੀ-ਇਮਰਜ ਹੋਈ ਹੈਗੀ ਆ। ਇਹ ਤੇ ਇਸ ਤੋਂ ਬਿਨਾਂ ਟਲੈਰੀ ਦੇ ਵਿੱਚ ਤੁਹਾਨੂੰ ਦੱਸਿਆ ਹੀ ਸੀ ਵੀ ਕਿੰਨਾ ਜ਼ਿਆਦਾ ਏਕੜ ਏਰੀਆ ਆ, 180 ਸਕੁਅਰ ਮਾਈਲ ਦੇ ਕਰੀਬ ਉਸ ਏਰੀਏ ਨੂੰ ਉਸਨੇ ਕਵਰ ਕੀਤਾ ਆ। ਓਵਨ ਲੇਕ ਇਨੀਓ ਕਾਉਂਟੀ ਦੇ ਵਿੱਚ ਲੋਕੇਟਡ ਹੈਗੀ ਆ। ਤੇ ਗਰਾਊਂਡ ਵਾਟਰ ਲੈਵਲ ਵੀ ਜੋ ਲੋਕਾਂ ਦੇ ਉਹ ਚੜ ਰਹੇ ਹੈਗੇ ਆ, ਸੋ ਬੈਟਰ ਵੀ ਹੈਗਾ ਆ ਫਾਰਮਰਸ ਦੇ ਲਈ ਤੇ ਸਾਰਿਆਂ ਕਾਸਿਆਂ ਦੇ ਲਈ। ਲਾਸ ਐਂਜਲਸ ਸਿਟੀ ਨੇ ਬਹੁਤ ਜ਼ਿਆਦਾ ਪਾਣੀ ਓਵਨਸ ਵੈਲੀ ਲੇਕ ਤੋਂ ਲਿਆ ਸੀ ਸੈਂਚਰੀਜ਼ ਅਗੋ ਤੱਕ, ਹਨਾ। ਉਹ ਕਾਫੀ ਲੰਮਾ ਸਮਾਂ ਉਹ ਲੈਂਦੇ ਰਹੇ, ਮੁੜ ਕੇ ਲੇਕ ਸੁੱਕ ਗਈ ਹੈਗੀ ਆ। 1900 ਦੇ ਲਾਗੇ ਛਾਗੇ ਜੋ ਲਾਸ ਐਂਜਲਸ ਦੇ ਰਿਪਰੈਜ਼ੈਂਟੇਟਿਵ ਸੀ, ਉਹਨਾਂ ਨੇ ਇਹ ਲੇਕ ਬਾਈ ਕਰ ਲਈ ਸੀ, ਉਹਦੇ ਵਿੱਚ ਵਾਟਰ ਰਾਈਟਸ ਨੂੰ ਵੀ ਇਨਕਲੂਡ ਕੀਤਾ ਹੈਗਾ। 1913 ਦੇ ਵਿੱਚ ਇੰਜੀਨੀਅਰਸ ਨੇ ਲਾਸ ਐਂਜਲਸ ਐਕੁਐਡਕਟ ਇੱਕ ਬਣਾਇਆ ਸੀ ਤਾਂ ਕਿ ਉਹਦਾ ਸਾਰਾ ਪਾਣੀ ਡਿਵਰਟ ਕੀਤਾ ਜਾ ਸਕੇ ਐਲਏ ਨੂੰ। 230 ਮੀਲ ਦੂਰ ਇਹ ਲੇਕ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਹ ਲੇਕਸ ਮੁੜ ਕੇ ਜੋ ਝੀਲਾਂ ਆ ਇਹ ਪਾਣੀ ਨਾਲ ਭਰ ਰਹੀਆਂ ਹੈਗੀਆਂ ਜੀ। ਫਲੋਰੀਡਾ ਦੇ ਵਿੱਚ ਜਿਹੜੇ ਡਿਜ਼ਨੀ ਲੈਂਡ ਵਾਲੇ ਆ, ਉਹਨਾਂ ਨੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਟਿਕਟ ਆਫਰਸ ਘੱਲੀਆਂ ਨੇ। ਡਿਜ਼ਨੀਲੈਂਡ ਰਿਜ਼ੋਰਟ ਇਹ $83 ਪਰ ਡੇ ਦੇ ਹਿਸਾਬ ਦੇ ਨਾਲ ਕਹਿੰਦੇ 3 ਦਿਨਾਂ ਦੇ ਇਹ ਪੈਕੇਜ ਆ ਐਲਾਨ ਰਹੇ ਆ। 100ਵੀਂ ਵਰ੍ਹੇਗੰਢ ਇਹ ਜਿਹੜਾ ਥੀਮ ਪਾਰਕ ਆ ਉਹ ਮਨਾ ਰਿਹਾ ਆ, ਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਡਿਜ਼ਨੀ ਦੇ ਕਹਿ ਲਓ ਵੀ ਫੈਨ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ, ਉਹਨਾਂ ਦੇ ਲਈ ਇਹ ਐਲਾਨ ਕੀਤਾ ਗਿਆ ਹੈਗਾ ਆ। ਸੌਰੀ, ਫਲੋਰੀਡਾ ਵਾਲੇ ਨਹੀਂ, ਇਹ ਜਿਹੜਾ ਡਿਜ਼ਨੀਲੈਂਡ ਐਨਾਹਾਈਮ ਕੈਲੀਫੋਰਨੀਆ 'ਚ ਆ, ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਆ। ਸੋ ਸਪੈਸ਼ਲ ਆ ਇਹ ਕੈਲੀਫੋਰਨੀਆ ਵਾਲੇ। ਸਭ ਨੂੰ ਪਤਾ ਵੀ ਹੁਣ ਛੁੱਟੀਆਂ ਹੋਣੀਆਂ, ਨਿਆਣਿਆਂ ਨੇ ਕਈਆਂ ਨੇ ਜਿੱਦ ਕਰਨੀ ਆ ਵੀ ਸਾਨੂੰ ਉੱਥੇ ਲੈ ਕੇ ਜਾਓ। ਸੋ ਕੈਲੀਫੋਰਨੀਆ ਰੈਜ਼ੀਡੈਂਟਸ ਦੇ ਲਈ ਥੋੜੀ ਜਿਹੀ ਰਾਹਤ ਪ੍ਰਾਈਸਿਸ ਦੇ ਮੁਕਾਬਲੇ ਮਿਲ ਜਾਊਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਤੇ ਸਾਊਦੀ ਅਰੇਬੀਆ ਦੇ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਆ। ਕੁਝ ਮਹੀਨੇ ਪਹਿਲਾਂ ਚੀਨ ਨੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੂਟਨੀਤਿਕ ਰਿਸ਼ਤਿਆਂ ਨੂੰ ਮੁੜ ਬਹਾਲੀ ਦੇ ਲਈ ਇੱਕ ਡੀਲ ਬਣਵਾਈ ਸੀ। ਈਰਾਨ ਨੇ ਆਪਣੀ ਜਿਹੜੀ ਅੰਬੈਸੀ ਆ ਸਾਊਦੀ ਅਰੇਬੀਆ ਦੇ ਵਿੱਚ ਮੁੜ ਚਾਲੂ ਕਰ ਦਿੱਤੀ ਆ। 7 ਸਾਲਾਂ ਬਾਅਦ ਇਹਨਾਂ ਨੇ ਚਾਲੂ ਕੀਤੀ ਆ, ਜਦ ਆਪਸ ਦੇ ਵਿੱਚ ਇਹਨਾਂ ਨੇ ਕੂਟਨੀਤਿਕ ਰਿਸ਼ਤਿਆਂ ਨੂੰ ਉਦੋਂ ਤੋੜ ਦਿੱਤਾ ਸੀਗਾ। ਈਰਾਨ ਦੇ ਡਿਪਟੀ ਫੋਰਨ ਮਿਨਿਸਟਰ ਅਲੀ ਰੈਜ਼ਾ ਬਿਗਡੈਲੀ, ਉਹਨਾਂ ਨੇ ਇਹ ਸਾਈਨ ਕਰਦੇ ਹੋਏ ਕਿਹਾ, ਉਹਨਾਂ ਨੇ ਇਹ ਸਾਈਨ ਕਿਹਾ ਵੀ ਇਹ ਹੁਣ ਆਪਾਂ ਨਵੇਂ ਇੱਕ ਵਕਤ ਦੇ ਵਿੱਚ ਐਂਟਰ ਕਰ ਰਹੇ ਹਾਂ। 3 ਮਹੀਨੇ ਪਹਿਲਾਂ ਹੀ ਗਲਫ ਕੰਟਰੀਜ਼ ਨੇ ਆਪਸ ਦੇ ਵਿੱਚ ਇਹਨਾਂ ਰਿਸ਼ਤਿਆਂ ਨੂੰ ਮੁੜ ਬਹਾਲ ਕਰਨ ਦੇ ਲਈ ਤਿਆਰੀ ਜਿਹੜੀ ਉਹ ਕੀਤੀ ਆ। ਸਾਊਦੀ ਅਰੇਬੀਆ ਨੇ ਈਰਾਨ ਦੇ ਨਾਲ 2016 ਦੇ ਵਿੱਚ ਆਪਣੇ ਨਾਤੇ ਜਿਹੜੇ ਉਹ ਤੋੜ ਦਿੱਤੇ ਸੀਗੇ, ਜਦੋਂ ਤਹਿਰਾਨ ਦੇ ਵਿੱਚ ਇਹਨਾਂ ਦੀ ਅੰਬੈਸੀ ਦੇ ਵਿੱਚ, ਤਹਿਰਾਨ ਦੇ ਵਿੱਚ ਜਿਹੜੀ ਸੀਗੀ, ਉੱਥੇ ਲੋਕ ਘੁਸ ਆਏ ਸੀਗੇ। ਜੀ। ਇੱਕ ਪਾਸੇ ਆਈਟੀ ਸੈਕਟਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋ ਰਹੀ ਹੈਗੀ ਆ। ਆਪਾਂ ਕੱਲ ਡਿਸਕਸ ਕੀਤਾ ਸੀ, ਸਪੋਟੀਫਾਈ ਕੰਪਨੀ ਨੇ 200 ਤੋਂ ਵੱਧ ਲੋਕਾਂ ਨੂੰ ਲੇ ਆਫ ਕੀਤਾ ਆ। ਰੈਡਿਟ ਜੋ ਕੰਪਨੀ ਆ 5% ਤੋਂ ਵੱਧ ਵਰਕਫੋਰਸ ਲੇ ਆਫ ਕਰਨ ਜਾ ਰਹੀ ਆ। ਉਹਨਾਂ ਨੇ ਅੱਜ ਹੀ ਇਹ ਅਨਾਉਂਸ ਕੀਤਾ ਵੀ ਉਹ ਰੀਸਟਰਕਚਰਿੰਗ ਕਰਨ ਜਾ ਰਹੇ ਹੈਗੇ ਆ। ਦੂਸਰੇ ਪਾਸੇ ਮੋਰਗਨ ਸਟਾਨਲੇ ਨੇ ਵੀ 3200 ਦੇ ਕਰੀਬ ਨਿਊਯਾਰਕ ਏਰੀਏ ਦੇ ਵਿੱਚ ਆਪਣੇ EMPLOYEES ਨੂੰ ਲੇ ਆਫ ਕਰਨਾ ਆ। ਜੌਨਸਨ ਸਿਟੀ ਫਲੋਰਿੰਗ ਪਲਾਂਟ ਨੇ 87 ਦੇ ਕਰੀਬ। ਇਸੇ ਤਰ੍ਹਾਂ ਵੱਖ-ਵੱਖ ਕੰਪਨੀਆਂ ਲੇ ਆਫ ਕਰ ਰਹੀਆਂ ਹੈਗੀਆਂ। ਬੇ ਏਰੀਏ ਦੇ ਵਿੱਚ ਹੰਡਰਡਸ ਆਫ IT ਵਰਕਰ ਲੇ ਆਫ ਹੋਏ ਆ। ਪਿਛਲੇ ਸਾਲ ਇੱਕ ਵੇਵ ਚਲਾਈ ਗਈ ਸੀ EMPLOYEES ਵੱਲੋਂ, ਪੇਈ ਰੈਜ਼ਿਗਨੇਸ਼ਨ ਵੇਵ। ਹੁਣ ਸਾਰਾ ਕੁਝ ਜੋ ਆ ਉਲਟਾ ਪੁਲਟਾ ਹੋ ਗਿਆ ਆ। ਹੁਣ ਲੋਕਾਂ ਨੂੰ ਕੰਪਨੀਆਂ ਵਾਲੇ ਵੀ ਕਹਿ ਰਹੇ ਵੀ ਵਾਪਸ ਕੰਮ ਤੇ ਆਓ, ਚਾਹੇ 3 ਦਿਨ 4 ਦਿਨ ਜਾਂ 5 ਦਿਨ। ਅੱਜ ਇੱਕ ਫਾਰਮਰਸ ਇੰਸ਼ੋਰੈਂਸ ਦੇ CEO ਨੇ ਆਪਣੇ EMPLOYEES ਨੂੰ ਇਹ ਕਿਹਾ ਵੀ ਜੇ ਕੰਮ ਕਰਨਾ ਤੁਹਾਨੂੰ ਸਾਰੇ ਦਿਨ ਫੁੱਲ ਟਾਈਮ ਕੰਮ ਕਰਨਾ ਪਊਗਾ ਆਫਿਸ ਆ ਕੇ। ਸੋ ਹੁਣ ਕੰਪਨੀਆਂ EMPLOYEES ਨੂੰ ਪੁਸ਼ ਕਰ ਰਹੀਆਂ ਹੈਗੀਆਂ ਵੀ ਫੁੱਲ ਟਾਈਮ ਆਫਿਸ ਦੇ ਵਿੱਚ ਆ ਕੇ ਕੰਮ ਕੀਤਾ ਜਾਵੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਪਤਾ ਨਹੀਂ ਲੋਕਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਵੀ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਆ, ਤੇਜ਼ ਨੇ ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਆ। ਇੱਕ ਵਾਰੀ ਫੇਰ ਟਲੈਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਾਣਕਾਰੀ ਦਿੱਤੀ ਆ ਵੀ 2 ਬੰਦੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਕਵੀਆ ਰਿਵਰ
ਜਿਹੜੀ ਸਲਿਕ ਰੌਕ ਦੇ ਉੱਤੇ ਆ ਤੇ ਨਾਲ ਹੀ ਜਿਹੜੀ ਟੂਲ ਰਿਵਰ ਆ ਉਹਦੇ ਵਿੱਚ 2 ਬੰਦੇ ਲੱਗਦਾ ਆ ਵੀ ਰੁੜ ਗਏ ਨੇ। ਟੁਲੈਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਕਿਹਾ ਵੀ ਗੋਤਾਖੋਰਾਂ ਨੂੰ ਇਸ ਦਰਿਆ ਦੇ ਵਿੱਚ ਘੱਲਿਆ ਗਿਆ, ਇੱਥੋਂ ਤੱਕ ਕਿ ਕਈ ਜਿਹੜੀਆਂ ਬੋਟਸ ਆ ਕਿਸ਼ਤੀਆਂ ਵੀ ਲਗਾਈਆਂ ਗਈਆਂ ਲੋਕਾਂ ਨੂੰ ਲੱਭਣ ਦੇ ਲਈ। ਪਰ ਅਜੇ ਵੀ ਇਹ ਜਿਹੜੇ 2 ਜਣੇ ਆ ਵਿਕਟਮ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ ਉਹ ਲਾਪਤਾ ਦੱਸੇ ਜਾ ਰਹੇ ਨੇ। ਇੱਕ ਬੰਦਾ ਤਾਂ ਪਹਿਲਾਂ ਦਾ ਹੀ ਅਪ੍ਰੈਲ ਦਾ ਹੀ ਤੇ ਦੂਜਾ ਜਿਹੜਾ ਰੀਸੈਂਟਲੀ ਮਈ ਦੇ ਵਿੱਚ ਲਾਪਤਾ ਹੋਇਆ ਸੀਗਾ। ਅਜੇ ਵੀ ਕਮਰਸ਼ੀਅਲ ਰਾਫਟਿੰਗ ਕੰਪਨੀਜ਼ ਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਆ, ਪਰ ਆਮ ਪਬਲਿਕ ਨੂੰ ਟੁਲੈਰੀ ਕਾਉਂਟੀ ਦੇ ਵਿੱਚ ਇਹਨਾਂ ਦਰਿਆਵਾਂ 'ਚ ਵੜਨ ਤੋਂ ਰੋਕਿਆ ਜਾ ਰਿਹਾ ਆ। ਛੁੱਟੀਆਂ ਵੀ ਆਈਆਂ ਵੀਕਐਂਡ ਦੇ ਉੱਤੇ ਵੀ, ਪਰ ਲੋਕਾਂ ਨੂੰ ਭਾਈ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਇਸ ਵਾਰ ਖਾਸ ਕਰਕੇ ਸਿਆਰਾ ਨਵਾਡਾ ਦੀਆਂ ਪਹਾੜੀਆਂ ਤੋਂ ਜਿਹੜੇ ਦਰਿਆ ਆ ਰਹੇ ਆ ਉਹ ਬਹੁਤ ਜ਼ਿਆਦਾ ਪਾਣੀ ਤੇ ਬਹੁਤ ਤੇਜ਼ ਵਹਾਅ ਦੇ ਨਾਲ ਚੱਲ ਰਹੇ ਨੇ, ਦਰਿਆ ਵਗ ਰਹੇ ਨੇ, ਸੋ ਉਹਨਾਂ ਤੋਂ ਆਪਣੀ ਦੂਰੀ ਆ ਉਹ ਬਣਾ ਕੇ ਰੱਖੋ। ਜੈਨੇਟਿਕ ਕੰਪਨੀ ਆਪਣਾ ਵੈਕਾਵਿਲ ਵਾਲਾ ਪਲਾਂਟ ਬੰਦ ਕਰਨ ਜਾ ਰਹੀ ਹੈ, ਜਿਹਦੇ ਨਾਲ 200 ਤੋਂ ਵੱਧ ਬੰਦਿਆਂ ਦੀ ਲੇ-ਆਫ ਹੋਊਗੀ। 1998 ਦੇ ਵਿੱਚ ਜੈਨੇਟਿਕ ਕੰਪਨੀ ਨੇ $250 ਮਿਲੀਅਨ ਲਾ ਕੇ ਇਹ ਪਲਾਂਟ ਸੈਟਅਪ ਕੀਤਾ ਸੀ। ਸੋ ਹੁਣ ਇਹਦਾ ਅਸਰ ਜੋ ਸੈਕਰਾਮੈਂਟੋ ਦੇ ਵਿੱਚ ਹੋਊਗਾ। ਕਹਿੰਦੇ ਵੀ ਸੈਕਰਾਮੈਂਟੋ ਵਾਲਾ ਵੀ ਉਹ ਪਲਾਂਟ ਆਪਣਾ ਬੰਦ ਕਰਨ ਜਾ ਰਹੇ ਹੈਗੇ ਆ। ਸੋਲਾਨੋ ਕਾਉਂਟੀ ਦੇ ਵਿੱਚ ਜੈਨੇਟਿਕ ਕੰਪਨੀ ਇੱਕ ਵਨ ਆਫ ਦਾ ਲਾਰਜੈਸਟ ਇੰਪਲਾਇਰ ਹੈਗੀ ਆ। ਬਿਜ਼ਨਸ ਜਰਨਲ ਦੇ ਮੁਤਾਬਕ ਵੈਕਾਵਿਲ ਪਲਾਂਟ 'ਚ 800 ਦੇ ਕਰੀਬ ਇਹਨਾਂ ਦੇ ਇੰਪਲਾਈਜ਼ ਆ। ਵੈਕਾਵਿਲ ਪਲਾਂਟ 1998 'ਚ $250 ਮਿਲੀਅਨ ਲਾ ਕੇ ਕੰਪਲੀਟ ਕੀਤਾ ਗਿਆ ਸੀ। ਹੁਣ ਉਹ ਬਿਲਡਿੰਗ ਕਹਿੰਦੇ ਵੀ ਅਸੀਂ ਸੇਲ ਤੇ ਲਾ ਦੇਣੀ ਆ 2029 ਤੋਂ ਪਹਿਲਾਂ ਕੋਈ ਕੰਪਨੀ ਜੋ ਖਰੀਦ ਸਕੇ। ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਕੰਪਨੀ ਨੇ ਅਨਾਉਂਸ ਕੀਤਾ ਉਹ ਐਕਸਪੈਂਡ ਕਰਨ ਜਾ ਰਹੇ ਆ। ਸੈਂਡੀਗੋ 'ਚ $450 ਮਿਲੀਅਨ ਉਹ ਸਪੈਂਡ ਕਰਨ ਜਾ ਰਹੇ ਆ ਸਿਟੀ ਆਫ ਓਸ਼ਨ ਸਾਈਡ ਦੇ ਵਿੱਚ, ਜਿੱਥੇ ਆਪਣਾ ਵੱਡਾ ਆਫਿਸ ਬਣਾਉਣਗੇ। ਜੀ, ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਨੇ ਇਹ ਕਿਹਾ ਆ ਵੀ ਭਾਈ ਮੈਂ ਸਟੇਟ ਫਾਰਮ ਦੇ ਉਲਟ ਕੋਈ ਵੀ ਐਕਸ਼ਨ ਨਹੀਂ ਲੈਣ ਜਾ ਰਿਹਾ। ਆਮ ਲੋਕ ਮੰਗ ਕਰ ਰਹੇ ਸੀਗੇ ਸਟੇਟ ਫਾਰਮ ਦੇ ਉੱਤੇ ਕੋਈ ਐਕਸ਼ਨ ਲੈਣ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ, ਕਿਉਂਕਿ ਇਸ ਕੰਪਨੀ ਨੇ ਐਲਾਨ ਕੀਤਾ ਸੀ ਵੀ ਉਹ ਨਵੀਆਂ ਐਪਲੀਕੇਸ਼ਨਸ ਨਹੀਂ ਲੈ ਰਹੇ ਜਿਹੜੀਆਂ ਹੋਮ ਇੰਸ਼ੋਰੈਂਸ ਪਾਲਿਸੀਜ਼ ਦੇ ਉੱਤੇ। ਸੋ ਕੰਜ਼ਿਊਮਰ ਐਡਵੋਕੇਸੀ ਗਰੁੱਪ ਇਹ ਇਹਨਾਂ ਦੇ ਉੱਤੇ ਦਬਾਅ ਪਾ ਰਿਹਾ ਸੀ। ਉਹਨਾਂ ਨੇ ਕਿਹਾ ਵੀ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਵੀ ਜਿਹਦੇ ਨਾਲ ਇੰਸ਼ੋਰੈਂਸ ਕੰਪਨੀ ਦੇ ਇਸ ਫੈਸਲੇ ਨੂੰ ਮੈਂ ਉਲਟਾ ਸਕਾਂ। ਸਟੇਟ ਫਾਰਮ ਦੇ ਨਾਲ ਹੋਰ ਵੀ ਕਈ ਇੰਸ਼ੋਰੈਂਸ ਕੰਪਨੀਜ਼ ਕੈਲੀਫੋਰਨੀਆ ਦੇ ਵਿੱਚ ਮੋਰੀਟੋਰੀਅਮ ਲਾਈ ਬੈਠੇ ਆ ਇੱਕ ਹਿਸਾਬ ਦੇ ਨਾਲ ਵੀ ਨਵੀਆਂ ਐਪਲੀਕੇਸ਼ਨਸ ਅਸੀਂ ਨਹੀਂ ਲੈਣ ਜਾ ਰਹੇ। ਆਹ ਵਾਲਾ ਸਾਲ ਹਰਜੋਤ ਸਿੰਘ ਜੀ ਵਾਈਲਡ ਫਾਇਰ ਦੇ ਲਈ ਬਹੁਤ ਖਤਰਨਾਕ ਹੋਣ ਵਾਲਾ ਆ। ਜਿਨ੍ਹਾਂ ਦੇ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿੱਥੇ ਵਾਈਲਡ ਫਾਇਰ ਹੋਣ ਦੀਆਂ ਸੰਭਾਵਨਾਵਾਂ ਜ਼ਿਆਦੀਆਂ ਆ, ਉਹ ਮੇਕ ਸ਼ੋਰ ਕਰਿਓ ਵੀ ਭਾਈ ਤੁਸੀਂ ਤੁਹਾਡੀ ਚੱਲ ਰਹੀ ਘਰ ਦੀ ਜਿਹੜੀ ਐਪਲੀਕੇਸ਼ਨ ਆ ਇੰਸ਼ੋਰੈਂਸ ਆ ਉਹਦਾ ਮਿਸ ਨਾ ਕਰ ਜਿਓ ਡੇਟ, ਨਹੀਂ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ। ਜੀ, ਇਕੱਲਾ ਉਹ ਨਹੀਂ, ਆਲ ਸਟੇਟ ਨੇ ਬੰਦ ਕੀਤਾ। ਅੱਜ ਵਰਕਸ਼ਾਇਰ ਹਾਥਵੇਜ਼ ਦੀ ਗਾਰਡ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਵੀ ਅਨਾਉਂਸ ਕਰਤਾ ਵੀ ਉਹ ਨਵੀਆਂ ਐਪਲੀਕੇਸ਼ਨਾਂ ਨਹੀਂ ਲੈ ਰਹੇ ਹੈਗੇ। ਇਹ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਕੈਲੀਫੋਰਨੀਆ 'ਚ ਲੋਕਾਂ ਲਈ ਬਣੀ ਹੋਈ ਆ। ਰੇਟਸ ਬਹੁਤ ਹਾਈ ਚੱਲ ਗਏ, ਕਿਸੇ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ। ਸਿਰਫ ਗਿਣਤੀ ਦੀਆਂ ਹੀ 2-4 ਕੰਪਨੀਆਂ ਰਹਿ ਗਈਆਂ, 1-2 ਜੋ ਕਰ ਰਹੀਆਂ ਹੈਗੀਆਂ। ਪਰ ਇੰਸ਼ੋਰੈਂਸ ਕਮਿਸ਼ਨਰ ਪਿਛਲੇ 3 ਸਾਲਾਂ 'ਚ ਉਹਦੇ ਆਫਿਸ ਨੇ ਕੋਈ ਵਰਕਆਊਟ ਨਹੀਂ ਕੀਤਾ। ਪਿਛਲੇ 3 ਸਾਲਾਂ ਤੋਂ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਦੇ ਰੇਟ ਵਧਾਉਣ ਦੀ ਗੱਲ ਕਰ ਰਹੀਆਂ ਸੀ। ਭਾਈ 35-36% ਬਿਲਡਿੰਗ ਦੀ ਕੰਸਟਰਕਸ਼ਨ ਕਾਸਟ ਸਾਰਾ ਕੁਝ ਇਨਫਲੇਸ਼ਨ ਕਰਕੇ ਵੱਧ ਗਿਆ ਤੇ $26 ਬਿਲੀਅਨ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨੇ ਪਿਛਲੇ ਸਾਲ ਮਨੀ ਲੂਜ਼ ਕੀਤਾ ਹੈ। $26 ਬਿਲੀਅਨ ਤੇ ਜਿਹੜੀਆਂ ਕੰਪਨੀਆਂ ਅੱਗੇ ਜਾ ਕੇ ਰੀਇੰਸ਼ੋਰੈਂਸ ਕਰਾਉਂਦੀਆਂ ਆ ਵੱਡੀਆਂ ਕੰਪਨੀਆਂ ਤੋਂ, ਉਹਨਾਂ ਦੇ ਰੇਟ ਬਹੁਤ ਹਾਈ ਹੋ ਗਏ ਅੱਗਾਂ ਲੱਗਣ ਕਰਕੇ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਕੈਲੀਫੋਰਨੀਆ 'ਚ ਬਣਨ ਜਾ ਰਿਹਾ ਹੈ। ਬਹੁਤ ਸਾਰੇ ਘਰਾਂ ਦੀ ਕਲੋਜ਼ਿੰਗ ਨਹੀਂ ਹੋ ਰਹੀ ਕਿਉਂਕਿ ਲੋਕਾਂ ਨੂੰ ਇੰਸ਼ੋਰੈਂਸ ਹੀ ਨਹੀਂ ਮਿਲ ਰਹੀ ਹੈਗੀ। ਜੇ ਮਿਲ ਰਹੀ ਆ ਜਿਹੜੀ $800-900 ਦੀ ਸੀ ਉਹ $3,000 ਦੀ ਹੋ ਰਹੀ ਹੈਗੀ ਆ। ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਉੱਥੇ ਜੋ ਗਵਰਨਰ ਹਾਊਸ ਆ ਸਟੇਟ ਕੈਪੀਟਲ ਦੇ ਉੱਤੇ ਕਾਫੀ ਰੌਲਾ ਰੱਪਾ ਪਊਗਾ। ਲੋਕ ਇਸ ਟਾਈਮ ਬਹੁਤ ਗੁੱਸੇ ਦੇ ਵਿੱਚ ਆ ਤੇ ਇੰਸ਼ੋਰੈਂਸ ਕੰਪਨੀਆਂ ਜੋ ਆ ਉਹ ਚੁੱਪ ਚੁਪੀਤੇ ਕੈਲੀਫੋਰਨੀਆ ਨੂੰ ਛੱਡ ਰਹੀਆਂ ਹੈਗੀਆਂ। ਜੀ, ਬੜਾ ਕੰਮ ਖਰਾਬ ਹੋਇਆ। ਹਰਜੋਤ ਸਿੰਘ ਜੀ, ਇਸ਼ੂ ਬਣਨ ਵਾਲਾ ਇਸ਼ੂ ਤਾਂ ਬਣ ਗਿਆ ਲੋਕਾਂ ਦੇ ਲਈ, ਤਾਂ ਕੰਮ ਜਿਹੜਾ ਕਾਫੀ ਜ਼ਿਆਦਾ ਉਥਲ ਪੁਥਲ ਇਹਨਾਂ ਦੇ ਲਈ
ਹੋ ਚੁੱਕਾ ਹੈ। ਜਾਂਦੇ ਜਾਂਦੇ ਜੇ ਹੁਣ ਆਪਾਂ ਤੁਹਾਨੂੰ ਮਾਰਕੀਟਸ ਦਾ ਵੀ ਹਾਲ ਦੱਸਦੇ ਜਾਂਦੇ ਹਾਂ। ਅੱਜ ਸਟਾਕਸ ਦੇ ਵਿੱਚ ਕੀ ਰਿਹਾ, ਤਕਰੀਬਨ ਬਰਾਬਰ ਜਿਹਾ ਹੀ ਕੰਮ ਰਿਹਾ ਕੱਲ ਦੇ ਮੁਕਾਬਲੇ। ਡਾਓ ਜੋਨ ਅੱਜ 10 ਪੁਆਇੰਟ ਵੱਧ ਕੇ 33,573, S&P 10 ਪੁਆਇੰਟ ਵੱਧ ਕੇ 4284, ਨੈਸਡੈਕ 47 ਪੁਆਇੰਟ ਵੱਧ ਕੇ 13,276 ਤੇ ਬੰਦ ਹੋਇਆ। ਸੋਨੇ ਦਾ ਭਾਅ $1981 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ, 10-year yield 3.66%, ਕ੍ਰਿਪਟੋ ਕਰੰਸੀ ਬਿਟਕੋਇਨ 27,199 ਤੇ ਇਥੀਰੀਅਮ $1886 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82 ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ $286 ਤੇ 19 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA।